व्यूअर्स ब्रेक तो बाद तुहाडा स्वागत है। हुण असीं भारत के प्रधानमंत्री नरेंद्र मोदी की कैनेडा फेरी बारे गल करांगे। खबरां अनुसार नरेंद्र मोदी ने 14, 15 ਅਤੇ 16 अप्रैल ਨੂੰ ਕੈਨੇਡਾ ਦੇ 3 ਦਿਨਾਂ ਦੌਰੇ ਤੇ ਆਉਣਾ ਹੈ, ਜਿੱਥੇ ਉਸਨੇ ਆਪਣਾ ਪ੍ਰਭਾਵ ਦੱਸਣ ਲਈ ਟੋਰਾਂਟੋ ਅਤੇ ਵੈਂਕੂਵਰ ਵਿਖੇ ਪ੍ਰੋਗਰਾਮ ਉਲੀਕੇ ਹਨ। 2002 ਵਿੱਚ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ, ਗੁਜਰਾਤ ਤੇ ਕੱਚ ਭੁਜ ਦੇ ਇਲਾਕੇ 'ਚ 40 ਤੋਂ 50 ਹਜ਼ਾਰ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਅਤੇ ਹੁਣ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੋ ਰਹੇ ਹਮਲਿਆਂ, ਜਿਨ੍ਹਾਂ ਵਿੱਚ ਮੁਸਲਮਾਨਾਂ ਨੂੰ ਘਰ ਵਾਪਸੀ ਦੇ ਨਾਮ ਥੱਲੇ ਹਿੰਦੂ ਬਣਾਉਣਾ, ਈਸਾਈਆਂ ਨੂੰ ਡਰਾਉਣਾ ਅਤੇ ਗਿਰਜਾ ਘਰਾਂ ਤੇ ਹਮਲੇ ਸ਼ਾਮਲ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਖਿਲਾਫ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਨਰਿੰਦਰ ਮੋਦੀ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਵਿੱਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖਸ ਫॉर ਜਸਟਿਸ ਦਾ ਨਾਮ ਸ਼ਾਮਲ ਹੈ। ਮੋਦੀ ਖਿਲਾਫ ਇਨ੍ਹਾਂ ਪ੍ਰਦਰਸ਼ਨਾਂ ਬਾਰੇ ਅਸੀਂ ਅੱਜ ਹੁਣ ਸਰੀ ਤੋਂ ਸਿੱਖ ਐਕਟਿਵਿਸਟ ਮੀਡੀਆ ਪਰਸਨੈਲਿਟੀ ਤਜਿੰਦਰ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ। ਤਜਿੰਦਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਜਿੰਦਰ ਕੌਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਸਿੱਖਸ ਫॉर ਜਸਟਿਸ ਵੱਲੋਂ ਇਸ ਮੋਦੀ ਦੀ ਇਸ ਫੇਰੀ ਬਾਰੇ ਕੀ ਪ੍ਰੋਗਰਾਮ ਉਲੀਕਿਆ ਗਿਆ ਹੈ, ਕਿਹੜਾ ਵਿਰੋਧ ਪ੍ਰਦਰਸ਼ਨ ਹੈ ਤੇ ਉਹਦਾ ਕੀ ਪ੍ਰੋਗਰਾਮ ਹੈ ਜੀ? ਵੀਰ ਜੀ, TV 84 ਸੁਣਨ ਵਾਲੇ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ। ਅੱਜ ਇਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਪਹਿਲੀ ਵਾਰ। ਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਸ ਫॉर ਜਸਟਿਸ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਪਹਿਲਾਂ ਦਾ ਪਟੀਸ਼ਨ, ਕਿਉਂਕਿ ਪਹਿਲਾਂ ਵਾਸ਼ਿੰਗਟਨ ਦੇ ਵਿੱਚ ਜਦੋਂ ਮੋਦੀ ਆਏ ਸਨ ਤਾਂ ਉਸ ਵੇਲੇ ਵੀ ਉਹਨਾਂ ਦਾ ਵਿਰੋਧ ਡਟ ਕੇ ਕੀਤਾ ਗਿਆ ਸੀਗਾ, ਇੱਕ ਸੁਚੱਜੇ ਤਰੀਕੇ ਦੇ ਨਾਲ, ਤੇ ਉਹਨੂੰ ਦੱਸ ਦਿੱਤਾ ਗਿਆ ਸੀਗਾ ਕਿ ਉਹ ਇੱਥੇ ਉਹਦਾ ਸਵਾਗਤ ਨਹੀਂ ਹੈ ਸਿੱਖਾਂ ਵੱਲੋਂ, ਤੇ ਸਾਡੀਆਂ ਕੀ ਰੋਸ ਨੇ। ਸਿੱਖ ਆਪਣੇ ਲਈ ਨਹੀਂ, ਕਿਸੇ ਵੀ ਧਰਮ ਤੇ ਕਿਸੇ ਵੀ ਮਿਨੋਰਿਟੀਜ਼ ਨਾਲ ਜਿਹੜਾ ਧੱਕਾ ਹੁੰਦਾ ਅਸੀਂ ਨਾਲ ਖੜੇ ਆ। ਉਸ ਸਵਾਗਤ ਤੋਂ ਬਾਅਦ ਜਦੋਂ ਹੁਣ ਮੋਦੀ ਨੇ ਕੈਨੇਡਾ ਫੇਰੀ ਦਾ ਪ੍ਰੋਗਰਾਮ ਬਣਾਇਆ ਤੇ ਅਸੀਂ ਤਿਆਰ ਸੀ ਉਸ ਸਵਾਗਤ ਕਰਕੇ ਹੀ ਸ਼ਾਇਦ, ਕਿਉਂਕਿ ਪਹਿਲਾਂ ਤਾਂ ਕਦੀ ਮੋਦੀ ਦਰਬਾਰ ਸਾਹਿਬ ਗਿਆ ਨਹੀਂ, ਇਲੈਕਸ਼ਨਸ ਦੇ ਵੇਲੇ ਵੀ ਨਹੀਂ ਗਿਆ। ਐਤਕੀ ਇਲੈਕਸ਼ਨਸ ਤੋਂ ਬਾਅਦ ਆਉਣ ਤੋਂ ਪਹਿਲਾਂ ਹੁਣ ਦਰਬਾਰ ਸਾਹਿਬ ਗਏ ਆ ਅਤੇ ਉਸ ਦੀ ਜਿਹੜੀ ਉਹਨੇ ਯੂਜ਼ ਕੀਤੀ ਆ। ਤੇ ਨਾਲੇ ਅੱਜ ਇੱਕ ਹੋਰ ਵੀ ਨਿਊਜ਼ ਆਈ ਸੀਗੀ ਕਿ ਸ਼ਾਇਦ ਹੁਣ ਇੱਥੇ ਕਿ ਜਿਸ ਵੇਲੇ ਮੋਦੀ ਨੇ ਆਉਣਾ ਤਾਂ ਹੀ ਵਾਂਟਸ ਟੂ ਟਾਕ ਵਿਦ ਇੰਡੋ ਕੈਨੇਡੀਅਨਸ ਅਬਾਊਟ ਦ ਵੀਜ਼ਾਸ। ਜਿਸ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਆ ਤੋਂ ਪਤਾ ਲੱਗਦਾ ਕਿ ਉਹਨੂੰ ਜਿਹੜਾ ਪਿਛਲਾ ਸਵਾਗਤ ਹੋਇਆ ਸੀ ਵਾਸ਼ਿੰਗਟਨ ਦੇ ਵਿੱਚ, ਉਹਦੀ ਇੱਕ ਛਾਪ ਉਹਦੇ ਉੱਤੇ ਰਹਿ ਗਈ ਆ। ਤੇ ਅਸੀਂ ਚਾਹੁੰਦੇ ਆ ਕਿ ਉਸ ਛਾਪ ਨੂੰ ਉਹ ਤੋਂ ਚੰਗਾ ਪ੍ਰਭਾਵ ਇੱਥੋਂ ਲੈ ਕੇ ਜਾਵੇ ਕੈਨੇਡਾ ਦੀ ਫੇਰੀ ਦੌਰਾਨ। ਤੇ ਉਸ ਤੋਂ ਪਹਿਲਾਂ ਹੀ ਅਸੀਂ ਕਿੰਨੇ ਚਿਰ ਦੀ ਪਟੀਸ਼ਨ ਸ਼ੁਰੂ ਕੀਤੀ ਆ ਫॉर ਮੋਦੀ, ਕਿਉਂਕਿ ਸਿੱਖਸ ਫॉर ਜਸਟਿਸ ਦੇ ਵੱਲੋਂ ਜਿਹੜੀ ਰੈਫਰੈਂਡਮ 2020 ਵਿੱਚ ਕਰਾਈ ਜਾਏਗੀ, ਉਹਦੇ ਬਾਰੇ ਕਿ ਜਿਸ ਵੇਲੇ ਮੋਦੀ ਜੀ ਇੱਥੇ ਆਉਣ ਤੇ ਹਾਰਪਰ ਜਿਹੜਾ ਕਿ 2000 ਦੇ ਵਿੱਚ ਜਦੋਂ ਇੰਡੀਆ ਗਏ ਸੀ ਤੇ ਖਾਲਿਸਤਾਨ ਦੀ ਪੋਲੀਟੀਕਲ ਵਿਲ ਜਿਹੜੀ ਸੀ ਉਹਨੇ ਸਪੋਰਟ ਕੀਤੀ ਸੀ ਸਿੱਖਾਂ ਦੀ, ਉਸ ਨੂੰ ਤੇ ਜਿਹੜਾ C-51 ਇੱਕ ਜਿਹੜਾ ਸਿੱਖਾਂ ਦੇ ਆਲਮੋਸਟ ਇਹ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਮੋਦੀ ਸਰਕਾਰ ਵੱਲੋਂ ਜਾਂ ਇੰਡੀਅਨ ਸਰਕਾਰ ਵੱਲੋਂ ਜਾਂ ਮੀਡੀਆ ਜਿਹੜਾ ਵਿਕਾਊ ਹੈ ਇੰਡੀਆ ਦੇ ਵਿੱਚ, ਕਿ ਹੁਣ ਖਾਲਿਸਤਾਨ ਦਾ ਨਾਂ ਨਹੀਂ ਲੈ ਸਕਣਗੇ ਸਿੱਖ, ਜਾਂ ਖਾਲਿਸਤਾਨ ਜਾਂ ਆਪਣਾ ਹੱਕ ਜਿਹੜਾ ਚਾਹੁੰਦੇ ਆ ਸੈਲਫ ਡਿਟਰਮੀਨੇਸ਼ਨ ਦਾ ਉਸੋਂ। So with that petition, we are trying to tackle both that self determination ਜਾਂ ਖਾਲਿਸਤਾਨ ਜਿਹੜਾ ਹਾਰਪਰ Canadian Prime Minister ਕਹਿ ਕੇ ਆਏ ਸਨ। We reiterate that, put it into the petition कि referendum या self determination ਸਾਡਾ ਹੱਕ ਹੈ, ਤੇ ਇਹ ਜਿਹੜਾ ਹੱਕ ਔਰ ਇਸ ਦੀ ਪੈਰਵਾਈ ਮਿਸਟਰ ਹਾਰਪਰ ਜਦੋਂ ਮੋਦੀ ਆਉਣ ਤੋਂ ਉਹਦੇ ਨਾਲ ਇਸ ਪਟੀਸ਼ਨ ਦੇ ਰਾਹੀਂ ਜੋੜ ਪਾਇਆ ਗਿਆ ਕਿ ਉਹਦੇ ਨਾਲ ਕਰਨ। ਇਹ ਪਟੀਸ਼ਨ ਬਾਰੇ ਜਦੋਂ ਅਸੀਂ ਪਟੀਸ਼ਨ ਬਾਰੇ ਗੱਲ ਕਰਦੇ ਹਾਂ ਤੇ ਇਹ ਪਟੀਸ਼ਨ ਤੇ ਕਿੰਨੇ ਸਿਗਨੇਚਰਸ ਹੋ ਚੁੱਕੇ ਨੇ ਤੇ ਇਹ ਤੁਸੀਂ ਕਦੋਂ ਸਬਮਿਟ ਕਰਨੀ ਹੈ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਨੂੰ? ਜੀ, ਪਟੀਸ਼ਨ ਦੇ ਉੱਤੇ ਤਕਰੀਬਨ ਇਸ ਵੇਲੇ 5000 ਤੋਂ ਉੱਤੇ ਸਿਗਨੇਚਰ ਹੋ ਚੁੱਕੇ ਹਨ ਔਰ ਕਈ ਸਿਗਨੇਚਰ ਜਿਹੜੇ ਆ, ਕਿਉਂਕਿ ਅਸੀਂ ਜਦੋਂ ਗੁਰਦੁਆਰੇ ਜਾਂਦੇ ਆ ਤੇ ਕਈ ਲੋਕਾਂ ਨੇ ਆਨਲਾਈਨ ਪਟੀਸ਼ਨ ਸਾਈਨ ਨਹੀਂ ਕੀਤੀ, ਉਹ ਸਿਰਫ ਪੇਪਰ ਦੇ ਉੱਤੇ ਆ, ਤਾਂ ਕਈ ਜਿਹੜੇ ਸਿਗਨੇਚਰ ਐਕਚੁਅਲੀ ਓਵਰ 2000 ਸਿਗਨੇਚਰ ਇੱਥੇ ਸਰੀ ਦੇ ਵਿੱਚ ਅਸੀਂ ਕਰਵਾਏ ਸੀ।
ਉਹ ਹਜੇ ਵਿੱਚ ਨਹੀਂ ਪਾਏ ਗਏ। ਸੋ ਆਮ ਸ਼ੋਰ ਇਟਸ ਗੋਇੰ ਟੂ ਗੋ ਅਪ ਰਾਈਟ ਅਪ ਮੋਰ ਦੈਨ 10,000 ਸਿਗਨੇਚਰ ਹੋ ਜਾਣੇ ਆ, ਜਿਸ ਲਈ ਅਸੀਂ ਸਾਰੇ ਸਿਗਨੇਚਰ ਜਿਹੜੇ ਆ ਜਿਹੜੇ ਕਾਗਜ਼ੀ ਸਿਗਨੇਚਰ ਹੈਗੇ ਆ ਉਹ ਵੀ ਤੇ ਜਿਹੜੇ ਆਨਲਾਈਨ ਸਿਗਨੇਚਰ ਜਿਹੜੇ ਸਾਰੇ ਪੈ ਜਾਣਗੇ ਜਦੋਂ ਵਿੱਚ। ਸੋ ਇਟ ਇਜ਼ ਅ ਗੁੱਡ ਹੁੰਗਾਰਾ ਜਿਹੜਾ ਦਿੱਤਾ ਸੰਗਤਾਂ ਨੇ ਤੇ ਪਟੀਸ਼ਨ ਨੂੰ। ਇਹਦੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਰੈਫਰੈਂਡਮ ਦੀ ਰੈਲੀ ਹੋਏਗੀ ਸਿਕਸ ਫॉर ਜਸਟਿਸ ਵੱਲੋਂ, ਤੇ ਤੁਸੀਂ ਦੱਸਿਆ ਸੀਗਾ ਅਕਾਲੀ ਦਲ ਮਾਨ ਵਾਲਿਆਂ ਨੇ ਵੀ ਇੱਕ ਰੈਲੀ ਮੋਦੀ ਦੇ ਪ੍ਰੋਟੈਸਟ ਦੇ ਵਿੱਚ ਰੱਖੀ ਆ। ਇਹ ਵੈ ਟੋਰਾਂਟੋ ਦੀਆਂ ਸਰਗਰਮੀਆਂ ਹੋਣਗੀਆਂ ਤੇ ਇੱਕ ਰੈਫਰੈਂਡਮ ਰੈਲੀ ਵੀ ਸਿਕਸ ਫॉर ਜਸਟਿਸ ਵੱਲੋਂ ਕਰਾਈ ਜਾਏਗੀ। ਉਹਦੀ ਹਜੇ ਡੇਟ ਅਨਾਉਂਸ ਨਹੀਂ ਕੀਤੀ ਗਈ, ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਇਸੇ ਦੇ ਸਬੰਧ ਦੇ ਵਿੱਚ 4 ਅਪ੍ਰੈਲ ਨੂੰ ਸਿੱਖ ਰੈਫਰੈਂਡਮ 2020 ਕਾਨਫਰੰਸ ਰੱਖੀ ਗਈ ਹੈ ਸਿਕਸ ਫॉर ਜਸਟਿਸ ਵੱਲੋਂ ਟੋਰਾਂਟੋ ਵਿਖੇ। ਉਹਦਾ ਕੀ ਹੈਗਾ, ਉੱਥੇ ਤੁਸੀਂ ਜਾ ਰਹੇ ਹੋ ਜਾਂ ਤੇ ਉਹਦਾ ਕੀ ਰਿਸਪੌਂਸ ਹੈ? ਬਿਲਕੁਲ ਪਹੁੰਚ ਰਹੇ ਹਾਂ ਜੀ। ਐਕਚੁਅਲੀ ਅੱਜ ਮੇਰਾ ਲਾਸਟ ਹੈ ਸਰੀ ਦੇ ਵਿੱਚ, ਅਸੀਂ ਕੱਲ ਨੂੰ ਪਹੁੰਚ ਰਹੇ ਹਾਂ ਟੋਰਾਂਟੋ ਨਿਵਾਸੀਆਂ ਦੇ ਕੋਲ ਤੇ ਰੈਫਰੈਂਡਮ ਜਿਹੜੀ ਰੈਲੀ ਹੈਗੀ ਆ ਉਹਦੇ ਵਿੱਚ ਹਿੱਸਾ ਲੈਣ ਦੇ ਲਈ, ਕਿਉਂਕਿ ਅਸੀਂ ਮੁੜ ਕੇ ਬਾਰ-ਬਾਰ ਮਿਨੋਰਟੀਜ਼ ਨਾਲ ਧੱਕਾ ਹੋਣਾ, ਸਿੱਖਾਂ ਨੂੰ ਉਹਨਾਂ ਦਾ ਉਹਦਾ ਬਾਰ-ਬਾਰ ਜਿਹੜਾ ਸਾਡੇ ਨਾਲ ਧੱਕੇ ਅੱਜ ਤੱਕ ਹੋਇਆ, ਚਾਹੇ ਉਹ 1984 ਦਾ ਦੁਖਾਂਤ ਪੰਜਾਬ ਦੇ ਵਿੱਚ ਸੀ ਜਾਂ 1984 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਦਾਂ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ, ਉਸ ਲਈ ਅਸੀਂ ਇਨਸਾਫ ਦੀ ਜਿਹੜੀ ਮੰਗ ਬਾਰ-ਬਾਰ ਕਰਨ ਨਹੀਂ ਕਰ ਸਕਦੇ। ਔਰ ਇਨਸਾਫ ਸਿਰਫ ਹੁਣ ਸੈਲਫ ਡਿਟਰਮੀਨੇਸ਼ਨ ਜਾਂ ਖਾਲਿਸਤਾਨ ਜਾਂ ਆਪਣਾ ਪੰਜਾਬ ਆਜ਼ਾਦ ਕਰਾਉਣਾ ਹੀ ਹੈ। ਸੋ ਇਸ ਕਰਕੇ ਜਿਹੜਾ ਰੈਫਰੈਂਡਮ ਹੈ ਉਹ ਲੀਕਿਆ ਜਾ ਰਿਹਾ 2020 ਦੇ ਵਿੱਚ ਸਿਕਸ ਫॉर ਜਸਟਿਸ ਵੱਲੋਂ, ਤੇ ਉਸ ਲਈ ਹੀ ਰੈਲੀ ਕੀਤੀ ਜਾਏਗੀ, ਕਿਉਂਕਿ ਅਸੀਂ ਪਿੱਛੇ ਮੁੜ ਕੇ ਤਾਂ ਕਾਰ ਨਹੀਂ ਚਲਾ ਸਕਦੇ। ਅਗਰ ਅਸੀਂ ਗੱਡੀ ਨੂੰ ਮੋਹਰੇ ਲੈ ਕੇ ਜਾਣਾ ਤਾਂ ਮੋਹਰੇ ਉਲੀਕਣਾ ਪੈਣਾ ਹੋਰ ਆਪਣੇ ਜਿਹੜੇ ਚਾਹੁੰਦੇ ਹੈਗੇ ਆ ਸਿੱਖ ਕਿ ਅਸੀਂ ਆਪਣਾ ਦੇਸ਼ ਲਈਏ। ਉਸ ਲਈ ਜਿਹੜਾ ਰੈਫਰੈਂਡਮ ਹੈ ਉਹ ਨੈਕਸਟ ਸਟੈਪ ਹੈ। ਉਹ ਅਸੀਂ ਜਿਸ ਵੇਲੇ ਕਾਨਫਰੰਸ ਹੋਏਗੀ ਉਹ ਲੋਕਾਂ ਦੇ ਨਾਲ ਸਾਰਿਆਂ ਨਾਲ ਇਹ ਵਿਚਾਰ ਸਾਂਝੇ ਕੀਤੇ ਜਾਣਗੇ ਤੇ ਪ੍ਰੋਗਰਾਮ ਲੋਕਾਂ ਨੂੰ ਦੱਸਿਆ ਜਾਏਗਾ ਕਿਸ ਤਰ੍ਹਾਂ ਦੀ ਰੈਫਰੈਂਡਮ ਹੈ, ਰੈਫਰੈਂਡਮ ਦੇ ਵਿੱਚ ਕੌਣ ਹਿੱਸਾ ਲੈ ਸਕਦਾ ਹੈ, ਉਹਦੀ ਰਜਿਸਟ੍ਰੇਸ਼ਨ ਬਾਰੇ ਤਾਂ ਹੋਰ ਬਹੁਤ ਚੰਗੀ ਜਾਣਕਾਰੀ ਉੱਥੇ ਸਾਰਿਆਂ ਨਾਲ ਸਾਂਝੀ ਕੀਤੀ ਜਾਏਗੀ ਜੀ। ਇਹਦਾ ਤੁਸੀਂ ਦੱਸਿਆ ਰੈਲੀ ਬਾਰੇ ਜਿਹੜੀ ਕਿ ਮੋਸਟ ਪ੍ਰੋਬੇਬਲੀ 14, 15 ਤੇ 16 ਅਪ੍ਰੈਲ ਦੇ ਵਿੱਚ ਕਿਤੇ ਹੋਊਗੀ, ਪਰ ਜਿਹੜੀ ਇਹ ਕਾਨਫਰੰਸ ਹੈਗੀ ਹੈ ਇਹਦਾ ਮੇਨ ਮੋਟਿਵ ਕੀ ਹੈ? ਰੈਫਰੈਂਡਮ ਜਿੱਦਾਂ ਮੈਂ ਕਿਹਾ ਕਿ ਰੈਲੀ ਦਾ ਵੀ ਜਿਹੜਾ ਕਾਨਫਰੰਸ ਦਾ ਜੀ ਹਾਂਜੀ ਕਾਨਫਰੰਸ ਦਾ ਜਿਹੜਾ ਮੁੱਖ ਮੋਟਿਵ ਜਿੱਦਾਂ ਕਿਹਾ ਗਿਆ ਕਿ ਰੈਫਰੈਂਡਮ ਹੈ, ਪੰਜਾਬ ਦੀ ਆਜ਼ਾਦੀ ਹੈ, ਖਾਲਿਸਤਾਨ ਹੈ, ਅਸੀਂ ਉਸ ਆਜ਼ਾਦੀ ਨੂੰ ਕਿੱਦਾਂ how we're going to achieve it referendum ਦੇ through ਇਸ ਬਾਰੇ ਤੇ ਲੋਕਾਂ ਦੇ ਜਿਹੜੇ ਕੋਈ ਸ਼ੱਕ ਹਨ, ਡਾਊਟ ਹਨ ਜਾਂ ਸਵਾਲ ਹਨ ਰੈਫਰੈਂਡਮ ਨੂੰ ਲੈ ਕੇ, ਆਜ਼ਾਦੀ ਨੂੰ ਲੈ ਕੇ, ਅਸੀਂ ਚਾਹੁੰਦੇ ਹਾਂ ਕਿ ਇਸ ਮੁਹਿੰਮ ਨੂੰ ਹੁਣ ਸ਼ੁਰੂ ਕਰ ਦਈਏ ਕਿਉਂਕਿ ਇੱਕ ਲੰਮੀ ਮੁਹਿੰਮ ਚੱਲੇਗੀ 2020 ਤੱਕ। this is just the beginning from the conference ਜੀ। ਇਹਦੇ ਤੇ 4 ਅਪ੍ਰੈਲ ਦੀ ਕਾਨਫਰੰਸ ਨੂੰ ਦੇਖਦੇ ਹਾਂ, ਤੁਹਾਨੂੰ ਲੋਕਾਂ ਵੱਲੋਂ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਤੇ ਅੱਗੇ ਤੁਸੀਂ ਇਸ ਪ੍ਰੋਟੈਸਟ ਨੂੰ ਲੋਕਾਂ ਦੇ ਸਹਿਯੋਗ ਨਾਲ ਕਿਵੇਂ ਪਲੈਨਿੰਗ ਕਰ ਰਹੇ ਹੋਗੇ, ਮਤਲਬ ਲੋਕਾਂ ਦਾ ਰਿਸਪੌਂਸ ਕੀ ਹੈ ਇਹਦੇ ਤੇ? ਰੈਫਰੈਂਡਮ ਜਦੋਂ ਨਿਊਯਾਰਕ ਦੇ ਵਿੱਚ ਪਹਿਲੀ ਵਾਰ ਸਿਰਫ ਇਹ ਨਾਂ ਲਿਆ ਗਿਆ ਸੀ, ਲੋਕਾਂ ਦੇ ਮੋਹਰੇ ਇਹ ਵਿਚਾਰ ਰੱਖਿਆ ਗਿਆ ਸੀਗਾ ਕਿ we want Khalistan, we have been saying that for 30 years, ਸਲੋਗਨਸ ਵੀ ਸਾਨੂੰ ਚੰਗੇ ਲੱਗਦੇ ਆ ਖਾਲਿਸਤਾਨ ਜਿੰਦਾਬਾਦ ਦੇ, ਮਗਰ ਉਸ ਖਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਅੱਜ ਦੇ ਦੌਰ ਦੇ ਵਿੱਚ ਅਸੀਂ ਅੱਗੇ ਕਿੱਦਾਂ ਵਧਣਾ, ਤੇ ਇਹ ਸਿਰਫ ਨਿਊਯਾਰਕ ਦੇ ਵਿੱਚ ਅਨਾਉਂਸ ਕੀਤਾ ਗਿਆ ਸੀਗਾ ਕਿ 2020 ਦੇ ਵਿੱਚ ਰੈਫਰੈਂਡਮ ਕਰਾਇਆ ਜਾਏਗਾ। ਉਸ ਤੋਂ ਬਾਅਦ ਹੀ ਇੰਨਾ ਭਰਵਾਂ ਹੁੰਗਾਰਾ, ਮੈਨੂੰ ਯਾਦ ਆ ਮੈਂ ਵਾਪਸ ਮੁੜ ਕੇ ਆਈ ਸੀ, ਰੇਡੀਓ ਤੇ ਪ੍ਰੋਗਰਾਮ ਕੀਤਾ, our lines were jammed, totally jammed, ਇੰਨਾ ਜ਼ਿਆਦਾ ਹੁੰਗਾਰਾ ਲੋਕਾਂ ਦੇ ਵਿੱਚ। ਮੈਂ ਹੁਣ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਵੀ ਜਦੋਂ ਵੀ ਕਿਤੇ ਵੀ ਜਾਂਦੀ ਹਾਂ ਤੇ ਕੁਐਸਚਨ ਪਹਿਲਾਂ ਰੈਫਰੈਂਡਮ ਬਾਰੇ ਹੀ ਪੁੱਛਿਆ ਜਾਂਦਾ। It is a very viable option. It is a very viable and concrete step, a logical way of achieving the dreams that we have and letting the whole world know as well that we want Khalistan and we're going to get it, and this is our voice. This is our voice that we want Khalistan. ਜਿਵੇਂ ਮੋਦੀ ਇੱਥੇ US ਦੇ ਵਿੱਚ ਆਏ ਸੀ ਪਹਿਲਾਂ,
ਤੇ ਉਦੋਂ ਮੈਡੀਸਨ ਸਕੁਅਰ ਗਾਰਡਨ ਨਿਊਯਾਰਕ ਵਿਖੇ ਜਿਹੜਾ ਪ੍ਰੋਟੈਸਟ ਹੋਇਆ ਸੀਗਾ ਉਹਦੇ 'ਚ ਕੁਝ ਸਾਊਥ ਏਸ਼ੀਅਨਸ ਦੀਆਂ ਜਥੇਬੰਦੀਆਂ ਨੇ ਵੀ ਸਿੱਖ ਜਥੇਬੰਦੀਆਂ ਦੇ ਨਾਲ ਸ਼ਮੂਲੀਅਤ ਕੀਤੀ ਸੀ। ਇੱਦਾਂ ਦਾ ਕੋਈ ਪ੍ਰੋਗਰਾਮ ਜਿਹੜੀਆਂ ਘੱਟ ਗਿਣਤੀਆਂ ਭਾਰਤ ਦੇ ਵਿੱਚ ਹੋਰ ਵਸਦੀਆਂ ਨੇ ਜਿਨ੍ਹਾਂ ਤੇ ਤਸ਼ੱਦਦ ਹੋ ਰਿਹਾ ਹੈ, ਈਸਾਈ ਹੈਗੇ ਨੇ, ਮੁਸਲਮਾਨ ਹੈਗੇ ਨੇ, ਬੋਧੀ ਜੈਨੀ ਹੈਗੇ ਨੇ, ਉਹਨਾਂ ਦੇ ਨਾਲ ਉੱਥੇ ਤੁਸੀਂ ਕੈਨੇਡਾ ਦੇ ਵਿੱਚ ਕੋਈ ਵਾਰਤਾਲਾਪ ਕੀਤੀ ਹੈ, ਉਹਨਾਂ ਨੂੰ ਨਾਲ ਲਿਆਉਣ ਦੀ ਗੱਲਬਾਤ ਜਾਂ ਉਹਨਾਂ ਦਾ ਇਸ ਤੇ ਕੀ ਹੈਗਾ ਰਵੱਈਆ? ਵੀਰ ਜੀ ਇੱਥੇ ਸਰੀ ਦੇ ਵਿੱਚ ਮੈਂ ਦੱਸ ਸਕਦੀ ਹਾਂ ਕਿ ਸਾਡੀ ਜਿਹੜੀ ਇਨੀਸ਼ੀਅਲ ਮੀਟਿੰਗ ਹੋਈ ਸੀਗੀ ਕਿ ਅਸੀਂ ਪ੍ਰੋਟੈਸਟ ਕਰਨਾ ਹੈ ਔਰ ਕਰਨਾ ਚਾਹੀਦਾ ਹੈ, ਕਿੱਦਾਂ ਕਰਾਂਗੇ। ਤੇ ਉਸ ਇਨੀਸ਼ੀਅਲ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ, ਕਸ਼ਮੀਰੀ ਭਾਈਚਾਰੇ ਦੇ ਲੋਕ, ਸਮ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਐਸ ਵੈਲ, ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਅਸੀਂ ਸੈਪਰੇਟ ਮੀਟਿੰਗ ਕਰਨੀ ਹੈ। ਤੇ ਉਸ ਤੋਂ ਬਾਅਦ ਇਹ ਤਾਂ ਜ਼ਰੂਰ ਕਿਹਾ ਕਿ ਡੈਫੀਨੇਟਲੀ ਕਿ ਇਹਨਾਂ ਨੇ ਸਾਡਾ ਸਾਥ ਦੇਣਗੇ ਇਸ ਪ੍ਰੋਟੈਸਟ ਦੇ ਵਿੱਚ। ਉਸ ਸਾਥ ਦੇ ਵਿੱਚ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਪਹਿਲਾਂ ਆਪਣੀ ਸਲਾਹ ਕਰਨੀ ਸੀਗੀ ਤੇ ਉਹ ਕਨਫਰਮੇਸ਼ਨ ਇਜ਼ देयर that they are going to be supporting us in the protest। ਤੇ ਉਹ ਹੁਣ ਅਨਫੋਰਚੂਨੇਟਲੀ ਮੈਂ ਕੱਲ ਨੂੰ ਇੱਥੋਂ ਆ ਜਾਣਾ, ਮਗਰ ਜਿਹੜੇ ਮੇਰੇ ਇੱਥੇ ਭਰਾ ਹੈਗੇ ਆ ਉਹਨਾਂ ਨੇ ਕੱਲ ਦੀ ਮੀਟਿੰਗ ਰੱਖੀ ਆ, ਇੱਕ ਟਾਊਨ ਹਾਲ ਮੀਟਿੰਗ where everybody can come together and then figure out ਕਿ ਅਸੀਂ ਕਿਉਂਕਿ ਉਹਨੇ ਹਿੰਦੂ ਸਿੱਖ ਫੋਰਮ ਲਿਖਿਆ ਜਿਹੜਾ ਪਰਚਾ ਵੰਡਿਆ ਜਾ ਰਿਹਾ ਕਿ ਇੱਕ ਹਿੰਦੂ ਸਿੱਖ ਫੋਰਮ ਹੈ ਜੋ ਕਿ ਇਸ ਮੀਟਿੰਗ ਨੂੰ ਅਰੇਂਜ ਕਰ ਰਿਹਾ, ਮੋਦੀ ਦੇ ਵੈਲਕਮ ਨੂੰ ਅਰੇਂਜ ਕਰ ਰਿਹਾ। ਸੋ ਇਟ ਇਜ਼ ਇੰਪੇਰੇਟਿਵ ਕਿ ਜਿਹੜੇ ਸਿੱਖ ਹੈਗੇ ਆ ਉਹ ਇਹ ਦੱਸ ਦੇਣ ਮੋਦੀ ਨੂੰ, ਜਾਂ ਜਿਹੜਾ ਇਹ ਪ੍ਰਚਾਰ ਕਰਾਇਆ ਜਾਂ ਕੀਤਾ ਜਾ ਰਿਹਾ ਕਿ ਸਿੱਖ ਵੈਲਕਮ ਕਰ ਰਹੇ ਆ। ਇਸ ਕਰਕੇ ਵੀ ਜ਼ਿਆਦਾ ਇੰਪੇਰੇਟਿਵ ਹੈਗਾ ਸਾਡੇ ਲਈ ਕਿ ਅਸੀਂ ਆਪਣੀ ਤਾਦਾਦ ਦੇ ਵਿੱਚ ਪਹੁੰਚ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣੀਏ। ਜੀ ਤੇਜਿੰਦਰ ਕੌਰ ਜੀ, ਇਸ ਮੁੱਦੇ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸੀ ਤੇਜਿੰਦਰ ਕੌਰ ਜੀ ਸਰੀ ਤੋਂ, ਜਿਨ੍ਹਾਂ ਨੇ ਮੋਦੀ ਦੀ ਫੇਰੀ ਬਾਰੇ, ਜੋ ਸਿੱਖ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਜਦੋਂ 14, 15, 16 ਅਪ੍ਰੈਲ ਨੂੰ ਮੋਦੀ ਇੱਥੇ ਕੈਨੇਡਾ ਪਹੁੰਚਦਾ ਹੈ ਤਾਂ ਉਸ ਦਾ ਰਿਸਪੌਂਸ ਜੋ ਉਹਨੇ ਉਲੀਕਿਆ ਹੈ ਸਾਰਾ ਪ੍ਰੋਗਰਾਮ, ਤੇ ਉਹਦੇ ਬਾਰੇ ਸਿੱਖ ਜਥੇਬੰਦੀਆਂ ਦਾ ਕੀ, ਉਹਦੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਉਹਦਾ ਕੀ ਸਿੱਟਾ ਨਿਕਲਦਾ ਹੈ, ਇਹ ਦੇਖਣਯੋਗ ਗੱਲ ਹੋਵੇਗੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।